ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਹਿੰਦੁਸਤਾਨ ਦੀਆਂ ਅਦਾਲਤਾਂ, ਪਾਰਲੀਮੈਂਟ ਤੇ ਮੀਡੀਆ ਇਹਨਾਂ ਸਭ ਦਾ ਅੱਜ ਵੀ ਵਤੀਰਾ ਤੇ ਵਰਤਾਵਾ ਸਿੱਖ ਵਿਰੋਧੀ ਹੈ। ਨਿਰਪੱਖ ਮੀਡੀਆ ਦਾ ਪੱਖ ਹੁੰਦਾ ਹੈ ਕਿ ਬਿਨਾਂ ਕੋਈ ਸਾਈਡ ਲਿਆਂ ਕਿਸੇ ਖਬਰ ਜਾਂ ਘਟਨਾਕ੍ਰਮ ਨੂੰ ਬਿਆਨ ਕਰਨਾ। मीडिया वाले का अपना जो मर्जी विश्वास होवे, पर उस तो ये आस नहीं की जाती कि वह घटनाक्रम के उत्ते अपने विश्वासां नूं थोपे। पर भारतीय मीडिया हमेशा सिखां प्रति पक्षपाती रवैया रखता है। भारतीय मीडिया घट अते हिंदू राष्ट्रवादी ज़्यादा है। भावें मीडिया विच कांग्रेस पार्टी, बीजेपी पार्टी, कम्यूनिस्टां नूं लैके जोरदार बहस छिड़ी रहिंदी है, पर जदों कोई सिखां, मुसलमानां, ईसाइयां, दलितां आदियां दा आंदा है तां लगभग सारा मीडिया इन्हां घट गिनतियां दे खिलाफ भुगतदा है। हिंदू जहनीयत मीडिया ते क्यों हावी है अते इस फिरकूपने नूं किवें तोड़िया जा सकता है, असीं पिछले कुछ दिनों तो इन्हां सवालों का जवाब लभण की कोशिश कर रहे हाँ। इस विषय ते AVP वालों बनाई फिल्म प्रधानमंत्री ने काफ़ी बहस पखाई है। आज असीं पंजाब विचले उस बहादुर पत्रकार नाल तुहानूं मिलान जा रहे हाँ जिन्हां ने पत्रकारी दे असूलां ते चलदियां जिथे निरपक्षता नाल अपने फर्जां नूं निभाया, उत्थे पंजाब सरकार ते काबज बादल टब्बर दे प्रैशर, लालच अते होर हरबियां नूं भी जुत्ती दी नोक ते नकारिया। इन्हां ने सही पत्रकारी नूं प्रवाशित किया है। भावें ये रस्ता बड़ा औखा है, पर सानू अपने इस बहादुर पंजाबी पत्रकारी दे रोशन सितारे सरदार सुरिंदर सिंह जी ते बड़ा मान है। ते हुण असीं सरदार सुरिंदर सिंह जी होरां नाल तुहानूं रूबरू करवाने हां जो साडा फोन लाइन ते जुड़ चुके ने। सुरिंदर सिंह जी, वाहिगुरू जी का खालसा वाहिगुरू जी की फतेह। हाँ जी, वाहिगुरू जी का खालसा वाहिगुरू जी की फतेह जी। सुरिंदर सिंह जी, तुहाडा सारे शो दे विच TV 84 दे विच बहुत बहुत स्वागत है। तुसीं पहली वार सारे TV 84 दे दर्शकां दे रूबरू हो रहे हो। सब तो पहला असीं जानना चाहांगे तुहाडे पिछोकड़ बारे ते ये भी दसो कि तुसीं किस तरह पत्रकारी दे खेत्र विच कदों ते किवें आए। मैं तुहाडा सारिਆਂ ਦਾ ਧੰਨਵਾਦ ਕਰਦਾ ਹਾਂ। TV 84 ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੈਨੂੰ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਭਰਾ ਨੇ ਉਹਨਾਂ ਦੇ ਨਾਲ ਰੂਬਰੂ ਕਰਵਾਇਆ ਤੇ ਉਹਨਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਆਪਣੀ ਗੱਲ ਕਰਨ ਦਾ। ਬਹੁਤ ਜ਼ਿਆਦਾ ਸਮਾਂ ਤਾਂ ਨਹੀਂ ਹੋਇਆ ਮੈਨੂੰ। ਮੇਰਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਦਾ ਜਿਹੜਾ ਸਫ਼ਰ ਹੈ 15 ਕੁ ਸਾਲ ਦਾ ਸਫ਼ਰ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਮੀਡੀਆ ਦੇ ਵਿੱਚ ਦਿੱਲੀ ਤੋਂ ਮੈਂ ਸ਼ੁਰੂਆਤ ਕੀਤੀ ਤੱਤ ਪੰਜਾਬੀ ਤੋਂ। ਉਸ ਤੋਂ ਬਾਅਦ ਜੀ ਪੰਜਾਬੀ, ਪੰਜਾਬ ਟੂਡੇ ਤੇ ਆਲ ਇੰਡੀਆ ਰੇਡੀਓ ਤੇ ਮੈਂ ਬਤੌਰ ਅਨਾਊਂਸਰ ਮੈਂ ਨਿਊਜ਼ ਰੀਡਰ ਕੰਮ ਕਰਦਾ ਰਿਹਾ। ਤੇ 3 ਸਾਲ ਪਹਿਲਾਂ ਜਦੋਂ ਕਮਰ ਸੰਧੂ ਜੀ ਨੇ ਇੱਥੇ ਡੇ ਐਂਡ ਨਾਈਟ ਨਿਊਜ਼ ਚੈਨਲ ਸ਼ੁਰੂ ਕੀਤਾ ਚੰਡੀਗੜ੍ਹ ਦੇ ਵਿੱਚ, ਉਦੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਤੇ ਜਿਹੜਾ 12 ਸਾਲ ਮੈਂ ਦਿੱਲੀ ਕੰਮ ਕੀਤਾ ਤੇ 3 ਸਾਲ ਮੈਂ ਇੱਥੇ ਸੰਧੂ ਸਾਹਿਬ ਨਾਲ ਕੰਮ ਕੀਤਾ। ਮੈਂ ਕਹਿੰਦਾ ਕਿ ਜਿਹੜਾ 3 ਸਾਲ ਇੱਥੇ ਕੰਮ ਕੀਤਾ ਬਹੁਤ ਜ਼ਿਆਦਾ ਬਿਹਤਰੀਨ ਕੰਮ ਕੀਤਾ, ਚੁਣੌਤੀਆਂ ਭਰਪੂਰ ਕੰਮ ਕੀਤਾ। ਇੱਥੇ ਬਹੁਤ ਜ਼ਿਆਦਾ ਇੱਥੇ ਕਦਮ ਕਦਮ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਮੀਡੀਆ ਦੇ ਵਿੱਚ। ਕਿਉਂਕਿ ਇੱਥੇ ਸਾਰਾ ਇੱਕ ਪਾਸੜ ਮੀਡੀਆ ਹੈਗਾ ਪੰਜਾਬ ਦੇ ਵਿੱਚ। ਪੰਜਾਬ ਦੇ ਜਿਹੜੇ ਪੱਤਰਕਾਰ ਨੇ ਉਹ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਨੇ ਕਿਸੇ ਨਾ ਕਿਸੇ ਤਰ੍ਹਾਂ। ਕਈ ਵਾਰ ਤਾਂ ਲਾਲਚ ਹੇਠ ਖੁਸ਼ੀ ਨਾਲ ਸਰਕਾਰ ਦੇ ਦਬਾਅ ਹੇਠ ਆ ਜਾਂਦੇ ਨੇ, ਕਈ ਵਾਰ ਉਹਨਾਂ ਨੂੰ ਆਪਣੀ ਜ਼ਮੀਰ ਨੂੰ ਮਾਰ ਕੇ ਕੰਮ ਕਰਨਾ ਪੈਂਦਾ। ਤੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਦੋਂ ਮੈਨੂੰ ਇੱਥੇ ਕੰਮ ਕਰਨਾ ਪਿਆ, ਬਹੁਤ ਸਾਰੇ ਜਿਹੜੇ ਚੈਲੰਜਿਸ ਮੈਂ ਕਬੂਲ ਵੀ ਕੀਤੇ। ਬਹੁਤ ਸਾਰੀਆਂ ਸਟੋਰੀਜ਼, ਜਿਵੇਂ ਕੌਮ ਨਾਲ ਖਿਲਵਾੜ ਇੱਕ ਡਾਕੂਮੈਂਟਰੀ ਫਿਲਮ ਬਣਾਈ ਸੀ ਜਿੱਥੇ ਜਿਹੜੀ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਸੀ, ਏਕਾ ਅਧਿਕਾਰ ਨੂੰ ਲੈ ਕੇ ਸੀ ਗੁਰਬਾਣੀ ਦੇ। ਕਿਉਂਕਿ ਗੁਰਬਾਣੀ ਜਿਹੜੀ ਧੁਰਕੀ ਬਾਣੀ ਹੈ, ਗੁਰੂਆਂ ਦੀ ਬਾਣੀ ਹੈ, ਇਹਦਾ ਜਿਹੜਾ ਪ੍ਰਸਾਰਨ ਹੈ ਇਹ ਤਾਂ ਕਿਸੇ ਇੱਕ TV ਚੈਨਲ ਜਾਂ ਕਿਸੇ ਇੱਕ ਸੰਸਥਾ ਜਾਂ ਕਿਸੇ ਇੱਕ ਵਿਅਕਤੀ ਕੋਲ ਅਧਿਕਾਰ ਨਹੀਂ। ਉਹਦੇ ਤੇ ਮੈਂ ਇੱਕ ਡਾਕੂਮੈਂਟਰੀ ਫਿਲਮ ਬਣਾਈ ਸੀ ਤੇ ਇੱਕ ਮੈਂ ਡਾਕੂਮੈਂਟਰੀ ਫਿਲਮ ਬਣਾਈ ਸੀ ਖਾਲਸਾ ਵਿਰਾਸਤ ਤੇ, ਸ੍ਰੀ ਅਨੰਦਪੁਰ ਸਾਹਿਬ ਤੇ। ਉਹਦੇ ਵਿੱਚ ਮੈਂ ਦੱਸਿਆ ਸੀ ਕਿ ਜਿਹੜਾ ਇਹ ਖਾਲਸਾ ਵਿਰਾਸਤ ਪ੍ਰੋਜੈਕਟ ਹੈ 365 ਕਰੋੜ ਰੁਪਇਆ ਉਦੋਂ ਲੱਗ ਚੁੱਕਾ ਸੀ। ਕੁੱਲ 450 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਉਸ ਵੇਲੇ 365 ਕਰੋੜ ਰੁਪਇਆ ਲੱਗ ਚੁੱਕਾ ਸੀ ਤੇ ਉਦੋਂ ਤੱਕ ਉੱਥੇ ਕੁਝ ਵੀ ਨਹੀਂ ਕੀਤਾ ਗਿਆ ਸੀ ਤੇ ਉਸਨੂੰ ਸ਼ੁਰੂ ਕਰਨ ਲਈ ਅਜੇ ਹੋਰ ਬਹੁਤ ਵੱਡਾ ਕੰਮ ਪਿਆ ਸੀ। ਉਹ ਜਿਹੜਾ ਉੱਥੇ ਸਕੈਂਡਲ, ਉੱਥੇ ਅੰਦਰ ਜਾ ਕੇ ਕੈਮਰਾ ਲਿਜਾ ਕੇ ਮੈਂ ਸਾਰੀਆਂ ਫੋਟੋਆਂ ਤਸਵੀਰਾਂ ਖਿੱਚੀਆਂ, ਸ਼ਰਾਬ ਦੀਆਂ ਬੋਤਲਾਂ ਪਈਆਂ ਸੀ ਅੰਦਰ, ਕੀ ਕੁਝ ਚੱਲ ਰਿਹਾ ਸੀ, ਉਹਦਾ ਮੈਂ ਬਹੁਤ ਵੱਡਾ ਖੁਲਾਸਾ ਕੀਤਾ ਸੀ। ਉਹ ਉਦੋਂ ਤੱਕ ਜਦੋਂ ਉਹ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰ ਮੈਂ ਉਸਦਾ ਪਾਰਟ 2 ਮੈਂ ਡਾਕੂਮੈਂਟਰੀ ਦਾ ਬਣਾਇਆ ਤੇ ਖਾਲਸਾ ਵਾਲੀ ਉੱਥੇ ਕੋਈ ਚੀਜ਼ ਨਹੀਂ ਸੀ। ਉੱਥੇ ਤਾਂ ਪੰਜਾਬੀ ਸੱਭਿਆਚਾਰ ਵਿਰਾਸਤ ਕੇਂਦਰ ਦਾ ਉਸਦਾ ਨਾਮ ਰੱਖਿਆ ਜਾ ਸਕਦਾ, ਪਰ
ਖਾਲਸਾ ਵਿਰਾਸਤ ਕੇਂਦਰ ਉਹ ਕਿਸੇ ਪਾਸਿਓਂ ਵੀ ਨਹੀਂ ਹੈਗਾ, ਕਿਉਂਕਿ ਹੀਰ ਰਾਂਝੇ ਦੀਆਂ ਕਲੀਆਂ ਉੱਥੇ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਸਾਡਾ ਪੰਜਾਬ ਦਾ ਜਾਂ ਹਿੰਦੂ ਉੱਤਰੀ ਭਾਰਤ ਦਾ ਸੱਭਿਆਚਾਰ ਹੈ ਉਸ ਨੂੰ ਦਰਸਾਇਆ ਗਿਆ। ਸਿੱਖ ਸੱਭਿਆਚਾਰ ਉੱਥੇ 10% ਹੈ ਸਿਰਫ, ਜੀ ਉਸ ਨੂੰ ਖਾਲਸਾ ਵਿਰਾਸਤ ਕਹਿਣਾ ਕੋਈ ਮੈਂ ਕਹਿੰਦਾ ਚੰਗੀ ਗੱਲ ਨਹੀਂ ਹੋਊਗੀ। ਹਾਂਜੀ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਜਿਹੜੀਆਂ 25,000 ਜਿਹੜੀਆਂ ਲਾਸ਼ਾਂ ਅਣਪਛਾਤੀਆਂ ਕਰਾਰ ਦੇ ਕੇ ਇਹਨਾਂ ਨੇ ਸੰਸਕਾਰ ਕੀਤਾ ਸੀ ਮਜੀਠਾ, ਤਰਨਤਾਰਨ ਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਦੇ ਵਿੱਚ, ਬਟਾਲਾ ਜ਼ਿਲ੍ਹਿਆਂ ਦੇ ਵਿੱਚ। ਮੈਂ ਕਹਿੰਦਾ ਉਹ ਇੱਕ ਡਾਕੂਮੈਂਟਰੀ ਸੀ, ਕਾਫੀ ਚੁਣੌਤੀ ਭਰਪੂਰ ਕੰਮ ਸੀਗਾ ਉਹ ਕੀਤਾ। ਕਾਫੀ ਦੁੱਖ ਨਾਲ ਕਹਿਣਾ ਪੈਂਦਾ ਕਿ ਬਾਕੀ ਮੀਡੀਆ ਉਸ ਤੇ ਚੁੱਪ ਰਿਹਾ। ਉਸ ਤੋਂ ਬਾਅਦ ਸੁਰਜੀਤ ਸਿੰਘ ਸਬ ਇੰਸਪੈਕਟਰ ਨੇ ਜਿਹੜਾ ਖੁਲਾਸਾ ਕੀਤਾ ਕਿ ਉਸਨੇ 83 ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਜਿਨ੍ਹਾਂ ਦੇ ਵਿੱਚ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਗਿਆ, ਉਸਨੇ ਕਨਫੈਸ਼ਨ ਸਟੇਟਮੈਂਟ ਦਿੱਤੀ ਸੀ ਸਾਡੇ ਕੋਲ ਆ ਕੇ, ਸਾਡੇ ਸਟੂਡੀਓ 'ਚ ਆ ਕੇ। ਮੈਂ ਉਸ ਦੇ ਨਾਲ ਪ੍ਰੋਗਰਾਮ ਕੀਤਾ ਸੀ। ਤਾਂ ਬਾਕੀ ਮੀਡੀਆ ਕਿਵੇਂ ਚੁੱਪ ਰਿਹਾ, ਸਾਡੀ ਹਾਈ ਕੋਰਟ ਕਿਵੇਂ ਚੁੱਪ ਰਹੀ ਹੈ, ਕਾਫੀ ਮੈਂ ਕਹਿੰਦਾ ਵੱਡੇ ਸਵਾਲ ਖੜੇ ਹੁੰਦੇ ਨੇ ਅੱਜ ਕੱਲ੍ਹ। ਸਰਕਾਰ ਨੇ ਵੀ ਜਿਹੜਾ ਪੰਜਾਬ ਸਰਕਾਰ ਹੈ ਉਸਨੇ ਜਿਹੜਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਪੱਤਰਕਾਰ ਉੱਥੇ ਮੌਜੂਦ ਸਨ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਤੇ ਦਬਾਅ ਪਾਇਆ ਗਿਆ ਤਾਂ ਕਿ ਉਹ ਆਪਣੇ ਅਖਬਾਰਾਂ ਦੇ ਵਿੱਚ ਜਾਂ ਆਪਣੇ ਟੀਵੀ ਚੈਨਲ ਦੇ ਉੱਤੇ ਉਹ ਖਬਰ ਪ੍ਰਸਾਰਿਤ ਨਾ ਕਰਨ। ਤੇ ਉਹਨਾਂ ਪੱਤਰਕਾਰਾਂ ਨੇ ਅਜਿਹਾ ਹੀ ਕੀਤਾ ਕਿ ਪਰ ਅਸੀਂ ਸਾਨੂੰ ਬਕਾਇਦਾ ਹਦਾਇਤਾਂ ਸਨ, ਸਾਡਾ ਇਹ ਰੁਝਾਨ ਸੀ ਕਿ ਸੱਚ ਜਿਹੜਾ ਹੈ, ਇਨਫੋਰਮੇਸ਼ਨ ਜਿਹੜੀ ਹੈ, ਪੂਰੀ ਜਾਣਕਾਰੀ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਮੀਡੀਆ ਦਾ ਫਰਜ਼ ਬਣਦਾ ਹੈ। ਇਸ ਕਰਕੇ ਖਬਰ ਤੱਕ ਤੇ ਮੈਂ ਇਹ ਗੱਲ ਤਹਈਆ ਕੀਤਾ ਹੋਇਆ ਸੀ ਕਿ ਕਿਵੇਂ ਨਾ ਕਿਵੇਂ ਲੋਕਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਤੇ ਅਸੀਂ ਜੋ ਸੀ ਆਪਣਾ ਤਹਈਆ ਸੀ ਉਸਨੂੰ ਪੂਰਾ ਕੀਤਾ। ਤੇ ਖਾਸ ਕਰਕੇ ਵਿਦੇਸ਼ਾਂ ਦੇ ਫਿਰ ਜਿਹੜੇ ਲੋਕ ਸਨ, ਸਾਡੇ ਪੰਜਾਬੀ ਭਾਈਚਾਰਾ ਸੀ ਵਿਦੇਸ਼ਾਂ ਦਾ, ਉਹਨਾਂ ਨੇ ਇਸ ਗੱਲ ਨੂੰ ਹੋਰ ਚੁੱਕਿਆ। ਪਰ ਜਿਵੇਂ ਕਿ ਕਹਿੰਦੇ ਨੇ ਕਿ ਸਰਕਾਰ ਨੇ ਜਿੱਦ ਫੜੀ ਹੋਈ ਹੈ। ਸਰਕਾਰ ਜਾਂ ਤਾਂ ਸਾਡੀ ਜਿਹੜੀ ਪੰਜਾਬ ਸਰਕਾਰ ਹੈ, ਜਿਹੜੀ ਅਕਾਲੀ ਪੰਥਕ ਸਰਕਾਰ ਹੈ, ਉਹ ਕੇਂਦਰ ਦੇ ਜਾਂ ਏਜੰਸੀਆਂ ਦੇ ਦਬਾਅ ਹੇਠ ਹੈ ਕਿਵੇਂ ਨਾ ਕਿਵੇਂ ਅਜਿਹੇ ਮਾਮਲਿਆਂ ਨੂੰ ਉਹ ਦਬਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਕਿਵੇਂ ਨਾ ਕਿਵੇਂ ਜਿਹੜਾ ਉਹ ਜਿਹੜੀਆਂ ਏਜੰਸੀਆਂ ਨੇ ਜਾਂ ਕੇਂਦਰ ਸਰਕਾਰ ਆ ਉਹਨਾਂ ਦੇ ਏਜੰਡੇ ਨੂੰ ਲਾਗੂ ਕਰਨ ਦੇ ਵਿੱਚ ਸਹਾਈ ਸਿੱਧ ਹੋ ਰਹੀ ਹੈ। ਇਹੋ ਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਕਿਸੇ ਵਿਅਕਤੀ ਨਾਲੋਂ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਜ਼ਿਆਦਾ ਸੂਟ ਕਰਦੇ ਨੇ ਕੇਂਦਰ ਸਰਕਾਰ ਨੂੰ, ਸੋਨੀਆ ਗਾਂਧੀ ਨੂੰ ਜਾਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ, ਉਹਨਾਂ ਦਾ ਹੀ ਏਜੰਡਾ ਜਿਹੜਾ ਹੈ ਭਾਜਪਾ ਦਾ ਜਾਂ ਕਾਂਗਰਸ ਦਾ ਹੈ ਉਸ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਇਸ ਕਰਕੇ ਵੀ ਮਤਲਬ ਇੱਥੋਂ ਦਾ ਜਿਹੜਾ ਮੀਡੀਆ ਹੈ ਉਹ ਇਹਨਾਂ ਗੱਲਾਂ ਨੂੰ ਜਾਣਦਾ ਹੋਇਆ ਵੀ ਜਿਹੜੀਆਂ ਇਹ ਗੱਲਾਂ ਨੇ ਉਹ ਲੋਕਾਂ ਤੱਕ ਨਹੀਂ ਰੱਖ ਰਿਹਾ, ਸਾਡੇ ਭਾਈਚਾਰੇ ਤੱਕ ਨਹੀਂ ਰੱਖ ਰਿਹਾ, ਅੱਗੇ ਪੇਸ਼ ਨਹੀਂ ਕਰ ਰਿਹਾ, ਉਹਨਾਂ ਨੂੰ ਸਹੀ ਜਾਣਕਾਰੀ ਅੱਗੇ ਨਹੀਂ ਪਹੁੰਚਾ ਰਿਹਾ। ਬਹੁਤ ਜ਼ਿਆਦਾ ਦਬਾਅ ਨੇ। ਇੱਕ ਤਾਂ ਸਿੱਧਾ ਦਬਾਅ ਹੈ, ਡਰ ਹੈ, ਖੌਫ ਪੈਦਾ ਕੀਤਾ ਜਾਂਦਾ ਹੈ। ਜਿਵੇਂ ਜਸਵੀਰ ਮਲਹੋਤਰਾ ਦੀ ਹੁਣ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ, ਜਿਸ ਨੇ ਲੈਂਡ ਮਾਈਨਿੰਗ ਦਾ ਇੱਕ ਬਹੁਤ ਵੱਡਾ ਜਿਹੜਾ ਸਕੈਂਡਲ ਸੀ ਉਹ ਲੋਕਾਂ ਦੇ ਸਾਹਮਣੇ ਪ੍ਰਕਾਸ਼ਿਤ ਕੀਤਾ ਸੀ ਹਿੰਦੁਸਤਾਨ ਟਾਈਮਸ ਦੇ ਵਿੱਚ। ਉਸ ਤੋਂ ਬਾਅਦ ਹੋਰ ਡਰ ਪੈਦਾ ਹੋ ਗਿਆ ਪੱਤਰਕਾਰਾਂ ਦੇ ਵਿੱਚ। ਦੂਜਾ ਲਾਲਚ ਬਸ ਜਿਹੜੇ ਪੱਤਰਕਾਰ ਨੇ ਸਾਡੇ, ਉਹ ਕਿਵੇਂ ਨਾ ਕਿਵੇਂ ਕਿਸੇ ਨੇ ਆਪਣੇ ਬੱਚੇ ਕਾਨਵੈਂਟ ਸਕੂਲਾਂ 'ਚ ਦਾਖਲ ਕਰਾਉਣੇ ਹੁੰਦੇ ਨੇ, ਕਿਸੇ ਪੱਤਰਕਾਰ ਨੇ ਨੌਕਰੀ ਲੈਣੀ ਹੁੰਦੀ ਹੈ, ਕਿਸੇ ਪੱਤਰਕਾਰ ਨੇ ਆਪਣੇ ਰਿਸ਼ਤੇਦਾਰ ਦੀ ਜਾਂ ਅਹੁਦਿਆਂ ਤੇ ਬਦਲੀਆਂ ਕਰਵਾਉਣੀਆਂ ਹੁੰਦੀਆਂ ਨੇ। ਕਿਉਂਕਿ ਬਦਲੀਆਂ ਦੇ ਵੀ ਇੱਥੇ ਬਦਲੀ ਕਰਵਾਉਣ ਦਾ ਵੀ 5 ਲੱਖ ਤੋਂ ਲੈ ਕੇ 10 ਲੱਖ ਰੇਟ ਤੈਅ ਹੋਇਆ। ਇਸ ਤਰ੍ਹਾਂ ਦੇ ਕੰਮਕਾਰ ਇਹਨਾਂ ਦੇ ਚੱਲਦੇ ਰਹਿੰਦੇ ਨੇ ਤੇ ਕੁਝ ਮਤਲਬ ਡਰ ਵੀ ਜਾਂਦੇ ਨੇ ਕਿ ਅਸੀਂ ਆਪਣੇ ਬੱਚੇ ਪਾਲਣੇ ਆ ਜਾਂ ਹੋਰ ਕੋਈ ਨੁਕਸਾਨ ਨਾ ਹੋ ਜਾਏ, ਸਰੀਰਕ ਨੁਕਸਾਨ ਨਾ ਹੋ ਜਾਏ, ਕੋਈ ਕਰ ਨਾ ਦੇਵੇ। ਮੈਨੂੰ ਵੀ ਫੋਨ ਆਉਂਦੇ ਰਹਿੰਦੇ ਨੇ ਜਦੋਂ ਮੈਂ ਇਸ ਤਰ੍ਹਾਂ ਦੀ ਪੱਤਰਕਾਰੀ ਕਰਦਾ ਕਿ ਤੁਸੀਂ ਧਿਆਨ ਨਾਲ ਚੱਲੋ, ਮਾਹੌਲ ਠੀਕ ਨਹੀਂ ਹੈਗਾ, ਸਮਾਂ ਠੀਕ ਨਹੀਂ ਹੈਗਾ। ਇਸ ਤਰ੍ਹਾਂ ਦੇ ਇਸ਼ਾਰੇ ਗੱਲਾਂ ਦੇ ਵਿੱਚ ਕੀਤੇ ਜਾਂਦੇ ਨੇ। ਪਰ ਦੇਖੋ ਜਦੋਂ ਪਰਮਾਤਮਾ ਤੁਹਾਡੇ ਨਾਲ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਫਿਰ ਉਹ ਨਾਵਲ ਪੜ੍ਹਿਆ ਸੀ ਜਸਵੰਤ ਸਿੰਘ ਕੰਵਲ ਦਾ, ਉਹਦਾ ਸਿਰਲੇਖ ਸੀ ਐਨਿਆਂ ਤੋਂ ਉੱਥੋਂ ਟੁਰਮਾ। ਉਹਦਾ ਕਹਿਣਾ ਮਤਲਬ ਸੀ ਕਿ ਕੋਈ ਇੰਨੀ ਆਬਾਦੀ ਹੈ ਸਾਡੀ, ਉਹਨਾਂ ਤੋਂ ਕਿਸੇ ਨਾ ਕਿਸੇ ਨੂੰ ਤਾਂ ਕੋਈ ਕੰਮ ਕਰਨਾ ਪਊਗਾ ਨਾ, ਕਿਸੇ ਨਾ ਕਿਸੇ ਨੂੰ ਤਾਂ ਪੋਜ਼ੀਟਿਵ ਜਿਹੜੀ ਗੱਲ ਹੈ ਕਰਨੀ ਪਊਗੀ, ਕਿਸੇ ਨਾ ਕਿਸੇ ਨੂੰ ਤਾਂ ਝੰਡਾ ਅੱਗੇ ਚੁੱਕਣਾ ਹੀ ਪਊਗਾ। ਤਾਂ ਅਸੀਂ ਲੱਗੇ ਹੋਏ ਹਾਂ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਤੁਸੀਂ ਪੱਤਰਕਾਰੀ ਦਾ ਪੂਰਾ ਵੇਰਵਾ ਦਿੱਤਾ ਤੇ ਪੂਰੀ ਕਿਸ ਤਰ੍ਹਾਂ ਪੱਤਰਕਾਰ ਨੂੰ ਸਟੈਪ ਬਾਏ ਸਟੈਪ ਚੱਲਣਾ ਪੈਂਦਾ, ਕਿਹੜੇ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਕਿਸ ਤਰ੍ਹਾਂ ਉਹਨੂੰ ਟੈਕਲ ਕਰਦੇ ਨੇ ਉਹ। ਤੇ ਹੁਣ ਅਸੀਂ ਸਿੱਧੇ ਆਪਣੇ ਜਿਹੜੇ ਪੁਆਇੰਟਡ ਕੁਐਸਚਨ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਹੁਣ ਅਸੀਂ ਮੀਡੀਆ ਦੇ ਇੱਕ ਪਾਸੜ ਸਰਕਾਰੀ ਸਿਆਸੀਕਰਨ ਦੀ ਗੱਲ ਕਰਦੇ ਹਾਂ, ਦਿੱਲੀ ਦੇ ABP ਚੈਨਲ ਨੇ ਪਿਛਲੇ ਦਿਨੀ
ਪ੍ਰਧਾਨ ਮੰਤਰੀ ਨਾਂ ਦੀ ਇੱਕ ਡਾਕੂਮੈਂਟਰੀ ਫਿਲਮ ਰਾਹੀਂ ਤਸਵੀਰ ਦਾ ਸਿਰਫ ਇੱਕ ਪਾਸਾ ਹੀ ਦਿਖਾਇਆ ਹੈ। ਤੁਹਾਡੀ ਇਸ ਫਿਲਮ ਅਤੇ ਇਸ ਵਿਚਲੀਆਂ ਰੁਚੀਆਂ ਬਾਰੇ ਕੀ ਰਾਏ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਮੈਂ ਫਿਲਮ ਦੇਖੀ ਹੈ, ਮੈਂ 2 ਦਿਨ ਪਹਿਲਾਂ ਹੀ ਫਿਲਮ ਦੇਖੀ ਹੈ। ਜੇ ਇੱਕ ਪਾਸੇ ਪੇਸ਼ ਕਰ ਦਿੰਦੇ, ਮੈਂ ਫਿਰ ਵੀ ਕਹਿੰਦਾ ਕਿ ਹਾਂ ਕਿਤੇ ਨਾ ਕਿਤੇ ਉਹ ਕਾਮਯਾਬ ਹੋ ਗਏ ਨੇ ਉਹ ਦਿਖਾਉਣ ਦੇ ਵਿੱਚ। ਇੱਕ ਪਾਸਾ ਵੀ ਜਿਹੜਾ ਹੈ ਨਾ ਉਹ ਚੰਗੀ ਤਰ੍ਹਾਂ ਨਹੀਂ ਦਿਖਾ ਸਕੇ। ਉਹਨਾਂ ਨੇ ਉਸਦੇ ਵਿੱਚ ਵੀ ਉਹਨਾਂ ਦੀਆਂ ਨਾ ਪੱਕੀ ਰੁਚੀਆਂ ਨੇ ਜਿਹੜੀਆਂ ਉਹ ਭਾਰੂ ਰਹੀਆਂ ਨੇ। ਉਹ ਜਿਹੜਾ ਮੀਡੀਆ, ਤੁਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਆ ਆਪਣੀ ਇੰਟਰੋਡਕਸ਼ਨ ਦੇ ਵਿੱਚ, ਉਹ ਮੀਡੀਆ ਜਿਹੜਾ ਹੈ ਇੱਕ ਪਾਸੜ ਕਾਰਵਾਈ ਕਰਦਾ ਹੈ। ਤੇ ਉਹ ਜਦੋਂ ਇਹ ਡਾਕੂਮੈਂਟਰੀ ਫਿਲਮ ਬਣਾਈ ਜਾ ਰਹੀ ਹੈ, ਬਣਾ ਕੇ ਉਹਨਾਂ ਨੇ ਪੇਸ਼ ਕੀਤੀ, ਉਸਦੇ ਵਿੱਚ ਸਪਸ਼ਟ ਰੂਪ ਦੇ ਵਿੱਚ, ਸਪਸ਼ਟ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਨਾ ਪੱਕੀ ਰੁਚੀ ਹੈ ਉਹ ਦੇਖਣ ਵਿੱਚ ਮਿਲਦੀ ਹੈ। ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਹਨਾਂ ਨੇ ਪੇਸ਼ ਕੀਤਾ, ਉਹ ਕਾਲੇ ਕੱਪੜਿਆਂ 'ਚ ਪੇਸ਼ ਕੀਤਾ। ਕਾਲੇ ਕੱਪੜਿਆਂ ਦੇ ਵਿੱਚ ਇੱਕ ਨਾ ਪੱਕੀ ਰੁਚੀ ਵਾਲੇ ਵਿਅਕਤੀ ਨੂੰ ਖਲਨਾਇਕ ਨੂੰ ਪੇਸ਼ ਕੀਤਾ ਜਾਂਦਾ ਹੁੰਦਾ। ਵਿਲਨ ਦੀ ਜਿਹੜੀਆਂ ਪਾਵਰਸ ਹੁੰਦੀਆਂ ਨੇ, ਨੈਗੇਟਿਵ ਸ਼ੇਡਸ ਹੁੰਦੇ ਨੇ ਜਿਹਨਾਂ ਪਾਵਰ ਦੇ ਵਿੱਚ, ਜਿਹੜੀਆਂ ਪਰਸਨੈਲਿਟੀਜ਼ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੁੰਦਾ ਉਸ ਤਰ੍ਹਾਂ। ਤੇ ਉਹ ਉੱਥੋਂ ਹੀ ਜਿਹੜਾ ਸਪਸ਼ਟ ਹੋ ਜਾਂਦਾ ਪਹਿਲੀ ਗੱਲ ਕਿ ਉਹਨਾਂ ਦਾ ਜਿਹੜੀ ਸੋਚ ਆ ਕਿੱਥੇ ਕੰਮ ਕਰਦੀ ਹੈ, ਕਿੱਥੇ ਖੜੀ ਹੈ। ਹੋਰ ਬਹੁਤ ਸਾਰੀਆਂ ਕਮੀਆਂ ਨੇ ਉਸਦੇ ਵਿੱਚ, ਇੱਕ ਪਾਸੜ ਦੇ ਵਿੱਚ ਵੀ ਕਮੀਆਂ ਨੇ ਬਹੁਤ ਸਾਰੀਆਂ। ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਹੈਗੀ। ਪਤਾ ਨਹੀਂ ਇੰਨਾ ਵੱਡਾ ਨੈਸ਼ਨਲ ਮੀਡੀਆ ਹੈਗਾ ABP, ਤੇ ਜੇ ਉਹ ਡਾਕੂਮੈਂਟਰੀ ਬਣਾਉਂਦੇ ਨੇ ਤਾਂ ਇੰਨੀ ਘਟੀਆ ਪੱਧਰ ਤੇ ਇੰਨੀ ਉਹਦੇ 'ਚ ਜਾਣਕਾਰੀ ਵਿਹੂਣ ਉਹਦੇ ਵਿੱਚ ਜਿਹੜੀਆਂ ਗੱਲਾਂ ਮੈਂ ਨੋਟ ਕੀਤੀਆਂ ਨੇ। ਜਥੇਦਾਰ ਕਿਰਪਾਲ ਸਿੰਘ ਦੀ ਥਾਂ ਤੇ ਉਹ ਕਿਰਪਾਲ ਸਿੰਘ ਬਡੂੰਗਰ ਦੀ ਤਸਵੀਰ ਲਾ ਰਹੇ ਨੇ। ਜਥੇਦਾਰ ਕਿਰਪਾਲ ਸਿੰਘ ਜਿਹੜਾ ਉੱਥੇ ਹੈਡ ਗ੍ਰੰਥੀ ਉਦੋਂ ਦੱਸ ਰਹੇ ਨੇ ਅੰਮ੍ਰਿਤਸਰ ਦਾ, ਉਹਦੀ ਥਾਂ ਤੇ ਕਿਰਪਾਲ ਸਿੰਘ ਬਡੂੰਗਰ ਦੀ ਤਸਵੀਰ ਦਿਖਾ ਰਹੇ ਨੇ। ਹੋਰ ਬਹੁਤ ਸਾਰੀਆਂ ਕਮੀਆਂ ਨੇ ਉਸਦੇ ਵਿੱਚ। ਤਬਲੀਨ ਸਿੰਘ ਤੇ ਦੀਆਂ ਜਿਹੜੀਆਂ ਰਿਪੋਰਟਿੰਗ ਸੀ, ਉਦੋਂ ਮੇਰੀ ਉਮਰ ਹਾਲਾਂਕਿ ਛੋਟੀ ਸੀ, ਪਰ ਜਦੋਂ ਮੈਂ ਉਹ ਪੜ੍ਹਦਾ ਸੀ ਉਹਦੀ ਰਿਪੋਰਟਿੰਗ ਉਸ ਟਾਈਮ ਤੇ 82, 83, 84 ਦੇ ਵਿੱਚ, ਤਾਂ ਉਹ ਬੜੀ ਹੰਬਲ ਹੁੰਦੀ ਸੀ, ਪ੍ਰੋ ਹੁੰਦੀ ਸੀਗੀ, ਪ੍ਰੋ ਸਿੱਖ ਹੁੰਦੀ ਸੀ ਤੇ ਪ੍ਰੋ ਭਿੰਡਰਾਂਵਾਲਾ ਹੁੰਦੀ ਸੀ। ਤੇ ਹੁਣ ਉਹ ਕਿਵੇਂ ਬਿਆਨ ਦੇ ਰਹੀ ਹੈ, ਮੈਂ ਦੇਖਿਆ ਉਹ ਕਿਵੇਂ ਬੋਲ ਰਹੀ ਸੀ ਉੱਥੇ ਜਿਹੜੀ ਡਾਕੂਮੈਂਟਰੀ ਦੇ ਵਿੱਚ। ਜਾਂ ਹੋਰ ਹਾਲਾਂਕਿ ਉਸਨੇ ਜਿਹੜੇ ਕੁਲਦੀਪ ਨਈਅਰ ਵੀ ਨੇ, ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਉੱਥੇ ਡਾਕੂਮੈਂਟਰੀ ਦੇ ਵਿੱਚ, ਜਿਹੜੀ ਬਾਈਟ ਦਿੱਤੀ ਹੈ, ਉਹਨਾਂ ਨੇ ਇੰਟਰਵਿਊ ਦਿੱਤੀ ਹੈ, ਉਹ ਬੜੇ ਮਤਲਬ ਉਹਨੂੰ ਬਿਲਕੁਲ ਉਹ ਨਹੀਂ ਕਹਿ ਸਕਦੇ ਆਪਾਂ, ਨੈਗੇਟਿਵ ਨਹੀਂ ਕਹਿ ਸਕਦੇ, ਪਰ ਫਿਰ ਵੀ ਜਦੋਂ ਉਹਨਾਂ ਨੇ ਨਾਟਯ ਰੂਪਾਂਤਰ ਜਿਹੜਾ ਹਿੰਦੀ ਦੇ ਵਿੱਚ ਉੱਪਰ ਸਾਈਡ ਤੇ ਲਿਖਿਆ, ਨਾਟਯ ਰੂਪਾਂਤਰ, ਉਹ ਸਾਰਾ ਜਿਹੜੀ ਉਹ ਘਟਨਾ ਨੂੰ ਬਣਾ ਕੇ ਉਹ ਨਾਟਕੀ ਰੂਪ ਦਿੱਤਾ, ਤਾਂ ਉਹਦੇ ਵਿੱਚ ਬੜਾ ਨੈਗੇਟਿਵ ਉਹਦਾ ਰੂਪ ਦਿਖਾਇਆ ਜਿਹੜਾ ਹੈਗਾ ਵਿਦੇਸ਼ ਮੰਤਰੀ ਸਵਰਨ ਸਿੰਘ ਦਾ। ਤੇ ਜਿਹੜਾ ਉੱਥੇ ਉਹ ਦੱਸਿਆ ਵੀ ਕੁਰਸੀ ਛੱਡ ਕੇ ਮੈਂ ਖੜਾ ਹੋ ਗਿਆ ਕੁਲਦੀਪ ਨਈਅਰ ਸੀ, ਹੋਰ ਤਰ੍ਹਾਂ ਦਾ ਬਿਲਕੁਲ ਨੈਗੇਟਿਵਿਟੀ ਉਹਦੇ 'ਚ ਪੇਸ਼ ਕੀਤੀ ਗਈ ਆ। ਹਾਲਾਂਕਿ ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲਦੇ ਹਾਂ ਜਾਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ, ਜਾਂ ਉਹਨਾਂ ਦੇ ਜਿਨ੍ਹਾਂ ਨੇ ਲੋਕਾਂ ਨੇ ਸੰਗਤ ਕੀਤੀ ਹੈ ਉਹਨਾਂ ਦੀ, ਜਾਂ ਉਹਨਾਂ ਨੂੰ ਮਿਲਦੇ ਹਾਂ, ਤਾਂ ਉਹ ਦੱਸਦੇ ਨੇ ਕਿ ਉਹ ਠੀਕ ਹੈ, ਇੱਕ ਗਰਮ ਸੁਰ ਸੀ ਉਹਨਾਂ ਦੀ, ਪਰ ਇੰਨੇ ਗਲਤ ਤਰੀਕੇ ਨਾਲ ਉਹ ਕਦੇ ਕਿਸੇ ਨਾਲ ਵੀ ਪੇਸ਼ ਨਹੀਂ ਆਏ ਹੈਗੇ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਹੈਗਾ। ਬਾਕੀ ਘਟਨਾਵਾਂ ਦਾ ਹੇਰ ਫੇਰ ਹੈ ਉੱਥੇ, ਘਟਨਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਉੱਥੇ, ਉਹਨਾਂ ਤੋਂ ABP ਨਿਊਜ਼ ਵਾਲੇ ਤਾਂ ਬਿਲਕੁਲ ਜਾਣਕਾਰੀ ਨਹੀਂ ਹੈ ਕਿ ਕਿਸੇ ਨਾ ਕਿਸੇ ਬੰਦੇ ਨੂੰ ਉਹ ਕੰਸਲਟ ਕਰਦੇ, ਜਾਂ ਕੋਈ ਜੋਧਪੁਰ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੋਵੇ, ਜਾਂ ਉੱਥੇ ਆਪਰੇਸ਼ਨ ਬਲੂ ਸਟਾਰ 'ਚ ਕੋਈ ਬੰਦਾ ਅਰੈਸਟ ਹੋਇਆ ਹੋਵੇ, ਕਿਸੇ ਨੂੰ ਤਾਂ ਕੰਸਲਟ ਕਰਦੇ। ਉਹ ਕਿਸੇ ਬੰਦੇ ਦਾ ਵੀ ਉਹਨਾਂ ਨੇ ਉਹਦੇ 'ਚ ਪੱਖ ਨਹੀਂ ਲਾਇਆ ਹੈਗਾ। ਮੈਂ ਕਹਿੰਦਾ ਟੋਟਲੀ ਮਤਲਬ ਇਹ ਬੇਸਲੈਸ ਹੀ ਉਹਨਾਂ ਨੇ ਗੱਲ ਕੀਤੀ ਹੈ। ਇਸ ਨੂੰ ਉਹਨਾਂ ਨੂੰ ਦੁਬਾਰਾ ਪੇਸ਼ ਕਰਨਾ ਚਾਹੀਦਾ, ਉਹਨਾਂ ਨੂੰ ਸਾਰੇ ਪੱਖ ਲੈਣੇ ਚਾਹੀਦੇ ਸਨ ਉਹਦੇ। ਜੀ ਬਿਲਕੁਲ। ਤੇ ਸੁਰਿੰਦਰ ਸਿੰਘ ਜੀ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੁਸੀਂ ਸਾਡਾ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਤਾਂ ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਸੁਰਿੰਦਰ ਸਿੰਘ ਜੀ ਨਾਲ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ। What do you want me to say? ਹਾਂਜੀ ਸੁਰਿੰਦਰ ਸਿੰਘ ਜੀ, ਸੇ ਵਾਪਸ ਸ਼ੁਰੂ ਕਰਨ ਲੱਗੇ ਹਾਂ, ਠੀਕ ਹੈ ਜੀ? ਹਾਂਜੀ ਬੇਸਿਕਲੀ ਨਾਓ ਵੀ ਗੋਇੰ ਟੂ ਟਾਕ ਅਬਾਊਟ ਜਿਹੜਾ ਤੁਹਾਡਾ 25 ਦੇਸ਼ ਦੇ ਲੋਕ ਦਿੱਤਾ ਹੈ, ਤੁਸੀਂ ਜਿਹੜਾ ਸਿਰਲੇਖ ਕੀਤਾ ਹੈ, ਉਸ ਬਾਰੇ ਗੱਲਬਾਤ ਕਰਾਂਗੇ। ਹਾਂਜੀ ਠੀਕ ਹੈ। ਓਕੇ।
ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਅਸੀਂ ਸੁਰਿੰਦਰ ਸਿੰਘ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਸੁਰਿੰਦਰ ਸਿੰਘ ਜੀ, ਬ੍ਰੇਕ ਤੋਂ ਬਾਅਦ ਅਸੀਂ ਜਾਣਨਾ ਚਾਹਾਂਗੇ ਜਿਹੜੀ ਤੁਹਾਡੇ ਵੱਲੋਂ ਜਿਹੜੀ ਲਿਖੀ ਇੱਕ ਕਹਾਣੀ ਜਿਸ ਦਾ ਸਿਰਲੇਖ ਤੁਸੀਂ 25 ਦੇਸ਼ ਦੇ ਲੋਕ ਦਿੱਤਾ ਹੈ, ਇਹ ਭਵਿੱਖ ਵਿਚਲੇ ਪੰਜਾਬ ਦੀ ਬੜੀ ਡਰਾਵਨੀ ਪਿਕਚਰ ਪੇਸ਼ ਕਰਦਾ ਹੈ। ਕੀ ਤੁਹਾਨੂੰ ਸੱਚਮੁੱਚ ਲੱਗਦਾ ਕਿ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋਣਗੇ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ 25 ਦੇਸ਼ ਦੇ ਲੋਕ ਕਹਾਣੀ ਦਾ ਜਿਹੜਾ ਸਿਰਲੇਖ ਹੈ ਤੇ ਕਹਾਣੀ ਦਾ ਜਿਹੜਾ ਜਨਮ ਹੈ ਮੇਰੇ ਦਿਮਾਗ ਦੇ ਵਿੱਚ ਉਸ ਵੇਲੇ ਸ਼ੁਰੂ ਹੁੰਦਾ ਜੀ। ਜਦੋਂ ਅਸੀਂ ਰਿਪੋਰਟਿੰਗ ਕਰਦੇ ਪੰਜਾਬ ਚੋਣਾਂ ਦੇ ਵਿੱਚ ਅਸੀਂ ਹਲਕੇ ਦਾ ਹਾਲ ਇੱਕ ਪ੍ਰੋਗਰਾਮ ਕੀਤਾ ਸੀ। ਉਦੋਂ ਰਿਪੋਰਟਿੰਗ ਕਰਨ ਜਾਂਦੇ ਸੀ ਤੇ ਬਹੁਤ ਸਾਰੀਆਂ ਥਾਵਾਂ ਤੇ ਸਾਨੂੰ ਜਿਹੜੇ ਪੰਜਾਬ ਦੇ ਰਾਹਨੁਮਾ ਨੇ, ਅੱਜ ਸਿਆਸੀ ਰਾਹਨੁਮਾ ਨੇ, ਅਖੌਤੀ ਬਣੇ ਹੋਏ, ਉਹਨਾਂ ਵੱਲੋਂ ਸਟੇਜਾਂ ਤੇ ਵੱਖ-ਵੱਖ ਸਮੇਂ ਤੇ ਐਲਾਨ ਕੀਤੇ ਜਾਂਦੇ ਸਨ। ਉਦੋਂ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਕਿ ਅਸੀਂ ਪੰਜਾਬ ਤੇ 25 ਸਾਲ ਰਾਜ ਕਰਾਂਗੇ, 25 ਸਾਲ ਰਾਜ ਕਰਾਂਗੇ। ਤਾਂ ਬਿਲਕੁਲ ਉਹ ਗੱਲ ਸੱਚ ਹੁੰਦੀ ਲੱਗਦੀ ਹੈ। 25 ਸਾਲ ਨਹੀਂ, ਮੈਂ ਕਹਿੰਦਾ ਇਹ ਤਾਂ ਲਗਾਤਾਰ ਹੀ ਰਾਜ ਕਰਨਗੇ। ਇਹਨਾਂ ਦਾ ਰਾਜ ਮੈਨੂੰ ਨਹੀਂ ਲੱਗਦਾ ਜਦੋਂ ਤੱਕ ਕੋਈ ਇਨਕਲਾਬ ਨਹੀਂ ਆਉਂਦਾ ਉਦੋਂ ਤੱਕ ਖਤਮ ਹੋਊਗਾ। ਤਾਂ ਉਹ 25 ਸਾਲ ਤੋਂ ਜਿਹੜਾ ਇਹਨਾਂ ਦਾ ਸ਼ਬਦ ਸੀ, ਆਪਣਾ ਇਹਨਾਂ ਦਾ ਸ਼ਬਦ, ਉਸ ਤੋਂ ਸ਼ਬਦ ਬਣਿਆ 25 ਦੇਸ਼ ਦੇ ਲੋਕ 2250 ਦੇ ਵਿੱਚ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਹੋਣਗੇ। ਉਹ ਜਿਹੜੀ ਤਸਵੀਰ ਹੈ ਮੈਂ ਪੇਸ਼ ਕੀਤੀ ਹੈ। ਗਲੋਬਲ ਵਾਰਮਿੰਗ ਦੇ ਨਾਲ ਇੱਥੋਂ ਦਾ ਜਿਹੜੀ ਧਰਤੀ ਹੈ ਮਾਰੂਥਲ ਬਣ ਚੁੱਕੀ ਹੈ, ਬਰਸਾਤਾਂ ਨਹੀਂ ਹੋ ਰਹੀਆਂ, ਪੋਲਿਊਸ਼ਨ ਫੈਲ ਚੁੱਕਾ, ਪ੍ਰਦੂਸ਼ਣ ਨਾਲ ਬੁਰਾ ਹਾਲ ਹੋ ਚੁੱਕਾ ਹੈ, ਨਸ਼ਿਆਂ ਨਾਲ ਇਹ ਧਰਤੀ ਗਰਕ ਗਈ ਹੈ। ਨਸ਼ੇ ਤੇ ਮਾਦਾ ਭਰੂਣ ਹੱਤਿਆ ਨਾਲ ਇੱਥੋਂ ਦੀ ਜਿਹੜੀ ਔਰਤਾਂ ਦੀ ਗਿਣਤੀ ਹੈ ਉਹ ਘਟ ਚੁੱਕੀ ਹੈ। ਇੱਥੋਂ ਦੇ ਜਿਹੜੇ ਲੋਕ ਨੇ, ਜੱਟ ਲੋਕ ਨੇ, ਕਥਿਤ ਜਾਤੀ ਕਹਾਂਗਾ ਮੈਂ ਤਾਂ, ਉਹਨਾਂ ਨੂੰ ਮਿਹਨਤ ਮਜ਼ਦੂਰੀ ਕਰਨ ਲਈ, ਰੋਜ਼ੀ ਰੋਟੀ ਕਮਾਉਣ ਲਈ ਯੂਪੀ ਤੇ ਬਿਹਾਰ ਦਾ ਰਾਹ ਦੇਖਣਾ ਪੈ ਰਿਹਾ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਮੈਂ ਕਹਿੰਦਾ ਇਹ ਤਾਂ ਹਾਲਾਤ ਹੁਣੇ 5-10 ਸਾਲ 20 ਸਾਲ ਨੂੰ ਬਣ ਜਾਣੇ ਆ। ਤੇ ਮੈਂ 2250 ਦਾ ਚਿੱਤਰਨ ਇਸ ਕਰਕੇ ਕੀਤਾ ਕਿ ਉਦੋਂ ਤੱਕ ਇਹ ਜਿਹੜੇ ਹੈ ਨੇ ਦਰਬਾਰ ਸਾਹਿਬ ਸਮੂਹ ਹੈ ਉਸਦੇ ਆਲੇ ਦੁਆਲੇ ਰੇਤੇ ਦੇ ਟਿੱਲੇ ਬਣ ਜਾਣਗੇ, ਰੇਤ ਦੇ ਪਹਾੜ ਬਣ ਜਾਣਗੇ, ਟਿੱਬੇ ਵੱਡੇ ਵੱਡੇ। ਤੇ ਇਹ ਤਾਂ ਇਹਨਾਂ ਨੇ, ਤੁਸੀਂ ਦੇਖੋ ਵੀ ਇਹਨਾਂ ਨੂੰ ਅੱਜ ਜਾ ਕੇ ਪੁੱਛੋ ਕਿ ਜਿਹੜੇ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਨੇ, ਚਾਂਦੀ ਦੇ ਦਰਵਾਜ਼ੇ ਸਨ, ਉਹ ਕਿੱਥੇ ਗਏ? ਜਿਹੜੇ ਸੋਮਨਾਥ ਮੰਦਿਰ ਦੇ ਜਿਹੜਾ ਅਬਦਾਲੀ ਲੁੱਟ ਕੇ ਲੈ ਕੇ ਜਾ ਰਿਹਾ ਸੀ ਤੇ ਉਸ ਤੋਂ ਦਰਵਾਜ਼ੇ ਖੋਏ ਸਨ ਤੇ ਉਹ ਜਿਹੜਾ ਹਮਲਾਵਰ ਸੀ ਉਸ ਤੋਂ ਖੋਏ ਸਨ ਤੇ ਉੱਥੇ ਲਾਏ ਸਨ, ਉਹ ਦਰਵਾਜ਼ੇ ਕਿੱਥੇ ਗਏ? ਇਹਨਾਂ ਨੇ ਪਿੱਛੇ ਜੇ ਕਾਰ ਸੇਵਾ ਦੇ ਨਾਮ ਤੇ ਉਹ ਦਰਵਾਜ਼ੇ ਲਾ ਲਏ। ਅੰਦਰ ਖਾਤੇ ਇਹ ਵੀ ਸੁਣਨ ਚ ਮਿਲਿਆ ਕਿ ਸੋਮਨਾਥ ਮੰਦਿਰ ਨੂੰ ਦਰਵਾਜ਼ੇ ਇਹਨਾਂ ਨੇ ਵਾਪਸ ਕਰ ਦੇਣੇ ਆ। ਤੇ ਇਸੇ ਤਰ੍ਹਾਂ ਜਿਹੜਾ ਦਰਬਾਰ ਸਾਹਿਬ ਤੇ ਸੋਨਾ ਲੱਗਿਆ ਹੋਇਆ ਤੇ ਉਹਦੀ ਆਪਣੀ ਅਹਿਮੀਅਤ ਹੈ, ਉਹ ਆਪਣਾ ਇੱਕ ਇਤਿਹਾਸ ਹੈ। ਤੇ ਇਹ ਇਸੇ ਤਰ੍ਹਾਂ ਗੁਰੂ ਧਾਮਾਂ ਨੂੰ ਲੁੱਟਦੇ ਰਹੇ ਤੇ ਇਹਨਾਂ ਨੇ ਤਾਂ ਉਹ ਸੋਨਾ ਲਾ ਕੇ ਵੀ ਵੇਚ ਦੇਣਾ ਉਦੋਂ ਤੱਕ। ਤੇ ਇਹ ਇੰਨੀ ਮਾੜੀ ਹਾਲਤ ਜਿਹੜੀ ਹੈ ਉਹ ਪੰਜਾਬ ਦੀ ਹੋ ਜਾਣੀ ਹੈ, ਸ਼ੁਰੂਆਤ ਹੋ ਚੁੱਕੀ ਹੈ। ਜੇ ਇੱਕ ਕਿਤਾਬ ਨਹੀਂ ਹੈ ਇਹ ਕਹਾਣੀ, ਜਿਹੜੀ ਮੈਂ ਕਹਾਣੀ ਲਿਖੀ ਹੈ, ਜੇਕਰ ਪੰਜਾਬੀ ਇਸ ਨੂੰ ਪੜ੍ਹ ਕੇ ਕੁਝ ਸਮਝ ਜਾਣ ਤਾਂ ਹੋ ਸਕਦਾ ਉਹ ਹਾਲਾਤ ਨਾ ਹੋਣ, ਉਸ ਤੋਂ ਬਚਾਅ ਹੋ ਜਾਵੇ। ਜੀ ਤੇ ਜਿਸ ਤਰ੍ਹਾਂ ਸੁਰਿੰਦਰ ਸਿੰਘ ਜੀ, ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਨੇ ਹਾਲਾਤ ਮਾੜੇ ਨੇ, ਕਿਸ ਤਰ੍ਹਾਂ ਨਸ਼ਾ ਆ ਰਿਹਾ, ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਸ਼ਸ਼ੀਕਾਂਤ ਜੀ ਨਾਲ ਵੀ ਗੱਲ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਕਿਸ ਤਰ੍ਹਾਂ 60,000 ਕਰੋੜ ਦਾ ਨਸ਼ਾ ਵੇਚਿਆ ਤੇ ਖਰੀਦਿਆ ਜਾਂਦਾ ਹੈ ਐਨੂਅਲੀ, ਐਂਡ ਉਹ ਕਿਸ ਤਰ੍ਹਾਂ ਉਹ ਨਸ਼ੇ ਦਾ ਪੈਸਾ ਹਮੇਸ਼ਾ ਇਲੈਕਸ਼ਨ ਲਈ ਯੂਜ਼ ਕੀਤਾ ਜਾਂਦਾ ਹੈ। ਪੰਜਾਬ ਦੇ ਕਿਹੜੇ ਹਾਲਾਤ ਹੁਣ ਅੱਜ ਤੋਂ 5-10 ਸਾਲਾਂ ਵਿੱਚ ਕਿਸ ਤਰ੍ਹਾਂ ਦੇ ਹੋਣਗੇ, ਇਸ ਬਾਰੇ ਵਿੱਚ ਸਾਡੀ ਜਿਹੜੀ ਬਾਹਰਲੀਆਂ ਸੰਗਤਾਂ ਨੇ ਉਸ ਨੂੰ ਜਾਣਕਾਰੀ ਦਿਓ। ਦੇਖੋ, ਗੱਲ ਸ਼ੁਰੂ ਹੁੰਦੀ ਹੈ ਮੀਡੀਆ ਤੋਂ, ਸ਼ੁਰੂ ਹੋ ਜਾਂਦੀ ਹੈ ਗੱਲ। ਇੱਕ ਪੰਜਾਬ ਦੇ ਵਿੱਚ ਸੂਈ ਤੋਂ ਲੈ ਕੇ ਜਿਹੜੀ ਵੀ ਚੀਜ਼ ਦਾ ਵਪਾਰ ਹੁੰਦਾ ਹੈ, ਚਾਹੇ ਉਹ ਮਿੱਟੀ ਹੈ, ਰੇਤਾ ਬਜਰੀ ਹੈ, ਗਾਰਮੈਂਟਸ ਹੈ, ਪਸ਼ੂ ਧਨ ਹੈ, ਚਾਹੇ ਖੇਤੀਬਾੜੀ ਹੈ, ਸਭ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਹੈ। ਪਰਚੂਨ ਦੀ ਦੁਕਾਨ ਕੋਈ ਜ਼ਿਆਦਾ ਚੱਲ ਜੇ ਉੱਥੇ ਤਾਂ ਉਹਨੂੰ, ਪਰਚੂਨ ਦਾ ਜਿਹੜਾ ਦੁਕਾਨ ਦਾ ਮਾਲਕ ਹੈ, ਉਸਨੂੰ ਡਰ ਪੈਦਾ ਹੋ ਜਾਂਦਾ ਕਿ ਸੱਤਾਧਾਰੀ ਕਿਤੇ ਆਪਣਾ ਹਿੱਸਾ ਪੱਤੀ ਨਾ ਮੰਗਣ ਆ ਜਾਣ। ਹਰ ਬੰਦੇ ਤੇ ਉਹਨਾਂ ਦੀ ਨਜ਼ਰ ਹੈ। ਪ੍ਰੋਪਰਟੀ ਟੈਕਸ ਲਾਗੂ ਹੋ ਚੁੱਕਾ ਹੈ, ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਲੋਕ ਕਾਫੀ ਸੋਚ ਰਹੇ ਨੇ ਕਿ ਟੈਕਸ ਜਮ੍ਹਾਂ ਕਰਵਾਇਆ ਜਾਵੇ ਕਿ ਨਾ ਕਰਵਾਇਆ ਜਾਵੇ। ਅੰਦਰ ਖਾਤੇ ਸਾਰੇ ਮਿਲੇ ਹੋਏ ਨੇ। ਇਹ ਕਾਂਗਰਸ, ਪੀਪਲਜ਼ ਪਾਰਟੀ ਆਫ ਪੰਜਾਬ ਤੇ ਇਹ ਜਿਹੜੇ ਲੋਕ ਨੇ ਅਕਾਲੀ ਦਲ, ਇਹ ਸਾਰੇ ਅੰਦਰੋਂ ਇੱਕੋ ਹੀ ਨੇ। ਇਹਨਾਂ ਦਾ ਏਜੰਡਾ ਇੱਕ ਹੈ, ਇਹਨਾਂ ਦਾ ਏਜੰਡਾ ਸਿਰਫ ਰਾਜ ਕਰਨਾ। ਇਹਨਾਂ ਦੇ ਨਾਮ ਬਦਲ ਜਾਂਦੇ ਨੇ, ਸਾਰਿਆਂ ਦੀਆਂ ਹਿੱਸੇਦਾਰੀਆਂ ਨੇ। ਜਿੰਨੇ ਵੀ ਪ੍ਰਾਪਰਟੀ ਦੀ ਡੀਲਿੰਗ ਹੈ ਜਾਂ ਪ੍ਰਾਪਰਟੀ ਦੇ ਜਿੰਨੇ ਵੀ ਕਾਰੋਬਾਰ ਨੇ, ਸਾਰਿਆਂ ਦੀ ਆਪਸ ਚ ਹਿੱਸੇਦਾਰੀ ਹੈ ਇਹਨਾਂ ਦੀ। ਤੇ ਵੱਡੇ ਵੱਡੇ ਇਹ ਲੋਕ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
ਸਾਡੇ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਬਹੁਤ ਮਾੜਾ ਹੋ ਚੁੱਕਿਆ ਹੈ। ਐਜੂਕੇਸ਼ਨ ਦੇ ਵਿੱਚ ਸਾਡਾ ਹਿਸਟਰੀ ਦਾ ਜਿਹੜਾ ਸਬਜੈਕਟ ਹੈ, ਇਤਿਹਾਸ ਦਾ ਸਬਜੈਕਟ ਹੈ, ਵਿਸ਼ਾ, ਉਸ ਨੂੰ ਬਿਲਕੁਲ ਇਹ ਖਤਮ ਕਰਨ ਜਾ ਰਹੇ ਨੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ। ਸਾਡਾ ਇੰਨਾ ਸੁਨਹਿਰਾ ਇਤਿਹਾਸ ਹੈ, ਲਾਲ ਖੂਨ ਦੇ ਅੱਖਰਾਂ ਨਾਲ ਲਿਖਿਆ ਹੈ ਸਾਡਾ ਇਤਿਹਾਸ। ਜੇ ਉਸ ਦੀ ਜਾਣਕਾਰੀ ਹੋਊਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਬਗਾਵਤ ਬਾਰੇ ਜਾਂ ਸੁਧਾਰ ਲਿਆਉਣ ਬਾਰੇ ਜਾਂ ਇਨਕਲਾਬ ਬਾਰੇ ਸੋਚਣਗੇ ਹੀ ਨਹੀਂ। ਉਹਨਾਂ ਨੂੰ ਤਾਂ ਸਿਰਫ ਘਰ ਦੇ ਲੂਣ ਤੇਲ ਦੇ ਚੱਕਰਾਂ ਦੇ ਵਿੱਚ ਇਹਨਾਂ ਨੇ ਪਾ ਛੱਡਿਆ ਤੇ ਮਹਿੰਗਾਈ ਅਤੇ ਜਿਹੜਾ ਪ੍ਰੈਸ਼ਰ ਹੈ ਉਸ ਦੇ ਨਾਲ ਪੂਰਾ ਦਬਾਇਆ ਜਾ ਰਿਹਾ ਹੈ। ਜਿਹੜੀ ਅੰਮ੍ਰਿਤਸਰ ਦੀ ਥਾਣੇਦਾਰ ਨੂੰ ਕਤਲ ਕੀਤਾ ਸੀ ਉਹ ਘਟਨਾ ਹੋਈ ਸੀ, ਤੇ ਜਿਹੜੀ ਫਰੀਦਕੋਟ ਦੇ ਵਿੱਚ ਕੁੜੀ ਨੂੰ ਅਗਵਾ ਕੀਤਾ ਸੀ ਅਕਾਲੀ ਦਲ ਬਾਦਲ ਦੇ ਬੰਦਿਆਂ ਨੇ, ਉਹ ਘਟਨਾ ਹੋਈ ਸੀ। ਲੁਧਿਆਣਾ ਦੇ ਵਿੱਚ DIG ਪੱਧਰ ਦਾ ਇੱਕ ਪੁਲਿਸ ਅਫਸਰ ਜਿਹੜਾ ਕੁੱਟਿਆ ਸੀ, ਉਹ ਜਿਹੜਾ ਅਕਾਲੀ ਦਲ ਦੇ ਬੰਦਿਆਂ ਨੇ, ਉਹ ਘਟਨਾ ਹੋਈ ਸੀ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਦਾ ਸਿੱਧਾ ਅਸਰ ਸਾਡੇ ਬੱਚਿਆਂ ਤੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸਿੱਧਾ ਅਸਰ ਪੈਂਦਾ ਹੈ। ਜਿਹੜੀ ਕੁੜੀ ਦਾ ਪਿਓ, ਜਿਹੜੇ ਬੱਚਿਆਂ ਦਾ ਪਿਓ, ਉਹਨਾਂ ਦੇ ਸਾਹਮਣੇ ਪੁਲਿਸ ਦੀ ਵਰਦੀ ਦੇ ਵਿੱਚ ਕਤਲ ਕਰ ਦਿੱਤਾ ਜਾਵੇ, ਉਸ ਪੀੜ੍ਹੀ ਨੂੰ ਅੱਗੇ ਜਿਹੜਾ ਹੈ ਖੌਫ ਦੇ ਹੇਠਾਂ ਜੀਣ ਕਾਰਨ ਉਹ ਪੀੜ੍ਹੀਆਂ 3-4 ਪੀੜ੍ਹੀਆਂ 'ਚ ਖੌਫ ਨਹੀਂ ਨਿਕਲਦਾ। ਸਾਡੇ ਜੈਨੇਟਿਕਲੀ ਉਹ ਚੀਜ਼ਾਂ ਸਾਡੇ ਖੂਨ ਰਾਹੀਂ ਸਾਡੀਆਂ ਅਗਲੀਆਂ ਪੀੜ੍ਹੀਆਂ 'ਚ ਪ੍ਰਵੇਸ਼ ਕਰਦੀਆਂ ਨੇ। ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇੱਥੇ ਪੰਜਾਬ ਦੀ, ਜੇ ਉਹ ਡਰ ਤੇ ਖੌਫ ਨਾਲ ਪੈਦਾ ਹੋਊਗੀ, ਜੇ ਉਸਦੇ ਮਨ 'ਚ ਡਰ ਤੇ ਖੌਫ ਹੋਊਗਾ ਪੈਦਾ ਹੋਣ ਦੇ ਨਾਲ ਹੀ, ਤਾਂ ਫਿਰ ਉਹ ਕੀ ਸੋਚਣਗੇ, ਕੀ ਤਬਦੀਲੀ ਲੈ ਕੇ ਆਉਣਗੇ ਸਾਡੇ ਸਮਾਜ ਦੇ ਵਿੱਚ। ਦੂਜੀ ਗੱਲ ਹੈ ਨਸ਼ਾ ਤੰਤਰ ਦੇ ਵਿੱਚ ਜਿੰਨੇ ਵੀ ਸਰਕਾਰੀ ਸਿਆਸੀ ਲੋਕ ਨੇ ਉਹ ਸਿੱਧੇ ਤੌਰ ਤੇ ਸ਼ਾਮਲ ਨੇ। ਜਿਹੜੇ ਤਾਂ ਛੋਟੇ-ਮੋਟੇ ਨਸ਼ੇ ਦੇ ਵਪਾਰੀ ਨੇ, ਜੇ ਕੋਈ ਤੋਲਾ 2 ਤੋਲਾ ਜਾਂ ਹੇਠਲੇ ਪੱਧਰ ਤੇ ਵੇਚਦੇ ਨੇ, ਉਹਨਾਂ ਨੂੰ ਫੜ ਕੇ ਅੰਕੜੇ ਦਿਖਾ ਦਿੱਤੇ ਜਾਂਦੇ ਨੇ ਕਿ ਦੇਖੋ ਅਸੀਂ ਕਾਰਵਾਈ ਕੀਤੀ ਹੈ। ਪਰ ਜਿੱਥੇ ਸਿਆਸੀ ਲੋਕ ਸਿੱਧੇ ਤੌਰ ਤੇ ਸ਼ਾਮਲ ਨੇ ਇਹਨਾਂ ਦੇ ਵਿੱਚ, ਜਿਹੜੇ ਸਿੱਧੇ ਵੱਡੇ ਨਸ਼ਾ ਤੰਤਰ ਤੇ ਸ਼ਾਮਲ ਨੇ, ਵੱਡੇ ਅਫਸਰ ਸ਼ਾਮਲ ਨੇ, ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਬਹੁਤ ਸਾਰੇ ਜਿਹੜੇ ਲੋਕ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਉਹ ਸਿੱਧੇ ਤੌਰ ਤੇ ਇਹਨਾਂ ਵੱਲ ਸੰਕੇਤ ਕਰਦੇ ਨੇ ਕਿ ਇਸ ਤਰ੍ਹਾਂ ਹੋ ਰਿਹਾ ਹੈ ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਾਡੀ ਇੱਕ ਤਾਂ ਪ੍ਰੈਸ ਉਸ ਵੱਲ ਉਂਗਲ ਨਹੀਂ ਧਰ ਰਹੀ, ਉਸ ਬਾਰੇ ਜਾਣਕਾਰੀ ਨਹੀਂ ਦੇ ਰਹੀ ਅੱਗੇ, ਤਾਂ ਉਸ ਨੂੰ ਥੱਲੜੇ ਪੱਧਰ ਦੇ ਉੱਤੇ ਹੀ ਲੁਕੋ ਲਿਆ ਜਾਂਦਾ। ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਕੋਈ ਬੰਦਾ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕਰੇ, ਕੋਈ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੇ, ਕੋਈ ਆਪਣੇ ਬੱਚਿਆਂ ਬਾਰੇ ਜਾਂ ਘਰ ਬਾਰੇ ਕੋਈ ਸੋਚ ਸਕੇ। ਜਿੰਨੇ ਪੰਜਾਬ ਦੇ ਸਿਆਸੀ ਲੀਡਰ ਨੇ, ਸਾਰਿਆਂ ਦੇ ਬੱਚੇ ਨੇ ਜਿਹੜੇ ਅਗਲੀਆਂ ਪੀੜ੍ਹੀਆਂ ਨੇ ਉਹ ਵਿਦੇਸ਼ਾਂ 'ਚ ਪੜ੍ਹ ਰਹੇ ਨੇ, ਵਿਦੇਸ਼ੀ ਸਕੂਲਾਂ 'ਚ ਪੜ੍ਹ ਰਹੇ ਨੇ ਜਾਂ ਪੰਜਾਬ ਤੋਂ ਬਾਹਰ ਪੜ੍ਹ ਰਹੇ ਨੇ। ਉਹ ਜਿਹੜੀ ਪ੍ਰਾਪਰਟੀ ਹੁਣ ਖਰੀਦ ਰਹੇ ਨੇ ਉਹ ਪੰਜਾਬ ਤੋਂ ਬਾਹਰ ਖਰੀਦ ਰਹੇ ਨੇ, ਵਿਦੇਸ਼ਾਂ 'ਚ ਖਰੀਦ ਰਹੇ ਨੇ। ਜੇ ਉਹਨਾਂ ਨੂੰ ਇੰਨਾ ਹੀ ਪੰਜਾਬ ਨਾਲ ਹੇਜ ਹੈ ਜਾਂ ਪੰਜਾਬ ਨਾਲ ਇੰਨਾ ਹੀ ਪਿਆਰ ਕਰਦੇ ਨੇ ਜਾਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਨੇ, ਤਾਂ ਉਹਨਾਂ ਨੂੰ ਬੱਚੇ ਆਪਣੇ ਪੰਜਾਬ 'ਚ ਪੜ੍ਹਾਉਣੇ ਚਾਹੀਦੇ ਨੇ ਤੇ ਜਿਹੜੀ ਪ੍ਰਾਪਰਟੀ ਹੈ ਪੰਜਾਬ ਦੇ ਵਿੱਚ ਬਣਾਉਣੀ ਚਾਹੀਦੀ ਹੈ, ਤਾਂ ਕਿ ਪੰਜਾਬੀਆਂ ਦਾ ਕੋਈ ਫਾਇਦਾ ਹੋਵੇ, ਤਾਂ ਕਿ ਪੰਜਾਬੀਆਂ ਨੂੰ ਲੱਗੇ ਕਿ ਹਾਂ ਦੇਖੋ ਇਹ ਸਾਡੇ ਨਾਲ ਨੇ। ਇਹ ਜੇ ਮੀਂਹ 'ਚ ਤਪਸ਼ ਜਾਂ ਗਰਮੀ ਦੇ ਵਿੱਚ ਤਪਸ਼ ਹੋਊਗੀ ਜਾਂ ਮੀਂਹ ਦੇ ਵਿੱਚ, ਠੰਡ ਦੇ ਵਿੱਚ, ਸਰਦੀ ਗਰਮੀ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਇਹ ਖੜੇ ਨੇ ਸਾਡੇ ਨਾਲ, ਤਾਂ ਉਹਨਾਂ ਨੂੰ ਲੱਗੂਗਾ ਕਿ ਹਾਂ ਇਹ ਸਾਡੇ ਨਾਲ ਨੇ। ਸਾਡਾ ਜਿਹੜਾ ਅੱਗੇ ਦਲਿਤ ਵੋਟਰ ਵਿਕਦਾ ਸੀ ਚੋਣਾਂ ਦੇ ਵਿੱਚ, ਦਲਿਤ ਵੋਟਰ ਵਿਕਦਾ ਸੀ, ਹੁਣ ਜੱਟ ਵੀ ਵਿਕਦਾ, ਬ੍ਰਾਹਮਣ ਵੀ ਵਿਕਦਾ ਤੇ ਹੋਰ ਜਾਤਾਂ ਦਾ ਹਰ ਜਾਤ ਦਾ ਬੰਦਾ ਵਿਕਦਾ ਵੋਟਰ ਦੇ ਵਿੱਚ। ਹਰ ਇੱਕ ਬੰਦਾ 5 ਸਾਲਾਂ ਬਾਅਦ ਆਪਣੀ ਜ਼ਮੀਰ ਵੇਚਦਾ ਇਹਨਾਂ ਦੇ ਕੋਲ, ਤੇ ਇਹ 5 ਸਾਲ ਵਾਸਤੇ ਉਸ ਨੂੰ ਲੁੱਟਣ ਦਾ ਸਰਟੀਫਿਕੇਟ ਲੈ ਲੈਂਦੇ ਨੇ ਕਿ ਹਾਂ ਭਰਾਵਾ ਹੁਣ ਤੂੰ ਤੇਰੀ ਕੀਮਤ ਅਸੀਂ ਤੁਹਾਨੂੰ ਅਦਾ ਕਰ ਦਿੱਤੀ ਹੈ, ਹੁਣ ਤੂੰ ਸਾਡੇ ਤੋਂ ਕੰਮ ਨਾ ਪੁੱਛ ਕੋਈ। ਸੜਕਾਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਵਿੱਚ, ਦੂਰ ਦੁਰਾਡੇ ਦੇ ਹਸਪਤਾਲਾਂ ਦੇ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਨਹੀਂ ਹੈਗੇ, ਦੂਰ ਦੁਰਾਡੇ ਦੇ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਹੈਗੇ। ਇਸ ਕਰਕੇ ਜਿਹੜਾ ਸਿਸਟਮ ਹੈ ਪੂਰੀ ਤਰ੍ਹਾਂ ਚਰਮਰਾ ਗਿਆ। ਸਿਰਫ ਜਿਹੜੇ ਰੋਜ਼ ਦੇ ਤੁਹਾਨੂੰ ਦੱਸੀਏ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿਹੜਾ ਪੰਜਾਬ ਸਰਕਾਰ ਦਾ, ਜਿਹੜਾ ਅਕਾਲੀ ਭਾਜਪਾ ਸਰਕਾਰ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਚੰਡੀਗੜ੍ਹ ਦੇ ਵਿੱਚ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ DPRO ਹੁੰਦੇ ਨੇ, ਡਿਸਟ੍ਰਿਕਟ ਜਿਹੜੇ ਪਬਲਿਕ ਰਿਲੇਸ਼ਨ ਆਫਿਸਰ ਹੁੰਦੇ ਨੇ, ਉਹਨਾਂ ਵੱਲੋਂ ਰੋਜ਼ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹਰ ਇੱਕ ਪੱਤਰਕਾਰ ਨੂੰ 20-25 ਪ੍ਰੈਸ ਨੋਟ ਮੇਲ ਕੀਤੇ ਜਾਂਦੇ ਨੇ ਤਾਂ ਕਿ ਉਹ ਕਾਰਗੁਜ਼ਾਰੀ ਜਿਹੜੀ ਹੈ ਅਖਬਾਰਾਂ 'ਚ ਛਪੇ, TV ਚੈਨਲਾਂ ਤੇ ਲੱਗੇ, ਉਹ ਚੀਜ਼ ਅੱਗੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇੰਨੇ 100 ਕਰੋੜ ਰੁਪਈਆ ਇੰਨੇ ਕਿਲੋਮੀਟਰ ਸੜਕਾਂ ਤੇ ਲਾਇਆ ਜਾਊਗਾ, ਫਲਾਣੇ ਸਕੂਲਾਂ 'ਚ ਅਧਿਆਪਕ ਲਾਏ ਜਾਣਗੇ, ਫਲਾਣੇ ਏਦਾਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਸਿਰਫ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਹੈ।
ਹੁਣ ਸਿੱਧੀ ਜੀ ਗੱਲ ਹੈ ਇੱਕ ਕਿ 2000 3000 ਕਰੋੜ ਦਾ 2-3 ਦਿਨ ਪਹਿਲਾਂ ਸਾਡੇ ਡਿਪਟੀ ਸੀਐਮ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ 2000 ਤੋਂ ਲੈ ਕੇ 3000 ਕਰੋੜ ਰੁਪਇਆ ਅਸੀਂ ਪੰਜਾਬ ਦੀਆਂ ਸੜਕਾਂ ਤੇ ਲਾ ਰਹੇ ਹਾਂ। ਹਾਂਜੀ, ਪੰਜਾਬ ਦੀਆਂ ਸੜਕਾਂ ਤੇ ਲਾ ਰਹੇ ਹਾਂ। ਜੇ ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਸੜਕਾਂ ਤੇ ਤਾਂ ਪੰਜਾਬ ਸਰਕਾਰ ਇੱਕ ਪੈਸਾ ਵੀ ਨਹੀਂ ਲਾ ਰਹੀ। ਜੀ 2000 3000 ਕਰੋੜ ਰੁਪਇਆ ਕਿੱਥੇ ਜਾਊਗਾ? ਉਹ ਜਿਹੜਾ ਪੈਸਾ ਉਹ ਪ੍ਰਾਈਵੇਟ ਕੰਪਨੀਆਂ ਲਾ ਰਹੀਆਂ ਨੇ ਸੜਕਾਂ ਤੇ ਉੱਥੇ ਟੋਲ ਟੈਕਸ ਲੱਗਦਾ, ਫਿਰ ਉਹ ਪੈਸਾ ਇਕੱਠਾ ਕਰਦੀ ਹੈ ਉਹ ਕੰਪਨੀ ਜਿਹੜੀ ਹੈ। ਉਹ ਜਿਹੜੀਆਂ ਟੋਲ ਇਕੱਠਾ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ 'ਚ ਵੀ ਇਹਨਾਂ ਦੀ ਹਿੱਸੇਦਾਰੀ ਹੈ। ਪਰ ਇਹ ਇੱਕ ਵੱਡੇ ਪੱਧਰ ਦੇ ਉੱਤੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਜਾਂਚ ਕੌਣ ਕਰੂਗਾ? ਜਾਂਚ ਕਿਹਨੇ ਕਰਨੀ ਹੈ? ਜਿਹੜੇ ਜਾਂਚ ਕਰਨ ਵਾਲੇ ਨੇ ਦੂਜੀ ਪਾਰਟੀ ਆ, ਉਹਨਾਂ ਦੀ ਦਿੱਲੀ ਦੀ ਸਰਕਾਰ ਆ, ਉਹਨਾਂ ਦੀ ਵਿੱਚ ਹਿੱਸੇਦਾਰੀ ਹੈ। ਸੋ ਇਸ ਕਰਕੇ ਇਹ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। ਜੀ ਬਿਲਕੁਲ ਬੁੱਧੂ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ। ਸਾਰੇ ਲੋਕ ਭੋਲੇ ਭਾਲੇ ਲੋਕ ਨੇ। ਕੁਝ ਤਾਂ ਨਸ਼ਿਆਂ ਨੇ ਉਹਨਾਂ ਦੀ ਬੁੱਧੀ ਮਾਰੀ ਹੋਈ ਹੈ, ਕੁਝ ਉਹਨਾਂ ਦੀ ਪੜ੍ਹਾਈ ਇੰਨੀ ਕੋਈ ਹੈ ਨਹੀਂ, ਜਾਗਰੂਕਤਾ ਹੈ ਨਹੀਂ। ਤਾਂ ਇਸ ਕਰਕੇ ਉਹ 5 ਸਾਲ ਬਾਅਦ ਫੇਰ ਆਪਣੇ ਆਪ ਨੂੰ ਵੇਚ ਦਿੰਦੇ ਨੇ। ਇਹ ਕੋਈ ਵੱਡਾ ਕੋਈ ਮੈਂ ਕਹਿੰਦਾ ਕੁਦਰਤ ਕੋਈ ਮਿਹਰ ਕਰੇ ਪਰਮਾਤਮਾ ਤਾਂ ਹੀ ਕੁਝ ਹੋ ਸਕਦਾ, ਅਦਰਵਾਈਜ਼ ਤਾਂ ਇਸੇ ਤਰ੍ਹਾਂ ਇਹ 84 ਦੇ ਚੱਕਰ 'ਚ ਪਏ ਹੋਏ ਨੇ ਸਾਰੇ। ਜੀ ਬਿਲਕੁਲ ਸੁਰਿੰਦਰ ਸਿੰਘ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸਾਡੇ ਕੋਲ 2-3 ਮਿੰਟ ਨੇ। ਐਟ ਅਸੀਂ ਇਹ ਕਹਿਣਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਇੰਨਾ ਬਹਾਦਰੀ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੇ ਹੋ, ਅੱਜ ਤੱਕ ਕੀਤਾ ਹੈ, ਤੁਹਾਡੇ ਲਈ ਬਹੁਤ ਦਾਤ ਵਾਲੀ ਗੱਲ ਹੈ ਵੀਰ ਜੀ। ਜਿਸ ਤਰ੍ਹਾਂ ਤੁਹਾਡੇ ਵਰਗੇ ਪੱਤਰਕਾਰ ਵੀ ਸਾਡੇ ਲਈ ਇੱਕ ਪ੍ਰੇਰਨਾ ਨੇ ਅਤੇ ਵੀ ਵਿਸ਼ ਯੂ ਵੈਰੀ ਵੈਲ ਐਟ ਦੀ ਐਂਡ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਬਾਹਰ ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਅਸੀਂ ਚਾਹਾਂਗੇ ਤੁਸੀਂ ਉਹਨਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਜੀ ਆਪਣੇ ਭਰਾਵਾਂ ਨੂੰ, ਜਿੰਨੇ ਵੀ ਸਾਡੇ ਪ੍ਰਵਾਸੀ ਭਰਾ ਨੇ ਜਾਂ ਸਾਡੇ ਪੰਜਾਬ 'ਚ ਜਿਹੜੇ ਹੁੰਦੇ ਨੇ, ਉਹਨਾਂ ਤੋਂ ਮੈਂ ਰੋਜ਼ ਹੀ ਕਹਿੰਦਾ ਰਹਿਣਾ, ਇੱਕ ਗੱਲ ਹੈ ਕਿ ਚੰਗਾ ਸੁਣਨ, ਚੰਗਾ ਪੜ੍ਹਨ ਤੇ ਏਕਤਾ ਰੱਖਣੀ ਚਾਹੀਦੀ ਹੈ ਉਹਨਾਂ ਨੂੰ। ਏਕਤਾ 'ਚ ਬਹੁਤ ਬਲ ਹੁੰਦਾ। ਕਿਸੇ ਵੀ ਕੋਈ ਵੀ ਘਟਨਾ ਹੁੰਦੀ ਹੈ ਵੱਡੀ ਤੋਂ ਵੱਡੀ, ਉਸਦਾ ਤੁਰੰਤ ਜਵਾਬ ਨਾ ਦੇਣ, ਉਸ ਤੇ 5 ਮਿੰਟ 10 ਮਿੰਟ ਪਹਿਲਾਂ ਸੋਚ ਲੈਣ, ਫਿਰ ਉਸਦਾ ਪ੍ਰਤੀਕਰਮ ਪ੍ਰਗਟ ਕਰਨ। ਪ੍ਰਤੀਕਰਮ ਜ਼ਰੂਰ ਹੁੰਦਾ, ਹਰ ਇੱਕ ਗੱਲ ਦਾ ਹੁੰਦਾ। ਜੇ ਆਪਾਂ ਰੋੜਾ ਵੀ ਥੱਲੇ ਸੁੱਟ ਦਈਏ, ਉਹ ਥੱਲਿਓਂ ਵੀ ਪ੍ਰਤੀਕਰਮ ਹੁੰਦਾ ਧਰਤੀ ਵੱਲੋਂ। ਪ੍ਰਤੀਕਰਮ ਦੇਣਾ ਚਾਹੀਦਾ ਸਾਨੂੰ, ਤੁਰੰਤ ਨਹੀਂ ਦੇਣਾ ਚਾਹੀਦਾ। ਥੋੜਾ ਸਾਨੂੰ ਸੋਚ ਕੇ ਸਮਝ ਕੇ ਆਪਣੇ ਭਰਾਵਾਂ ਨਾਲ ਵੀ ਜਦੋਂ ਕੋਈ ਬਹਿਸ ਹੁੰਦੀ ਹੈ ਤਾਂ ਦੂਜੇ ਲੋਕ, ਦੂਜੇ ਧਰਮਾਂ ਦੇ ਲੋਕ ਜਾਂ ਦੂਜੀਆਂ ਕੌਮਾਂ ਦੇ ਲੋਕ ਸਾਡਾ ਤਮਾਸ਼ਾ ਦੇਖਦੇ ਨੇ, ਫਿਰ ਸਾਨੂੰ ਆਪਸੀ ਬਹਿਸ ਜਿਹੜੀ ਹੁੰਦੀ ਹੈ ਉਹ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਸਾਡੇ ਜਿਹੜੇ ਅਖਬਾਰ ਨੇ, ਸਾਡੇ ਲੋਕਾਂ ਨੂੰ ਚਾਹੀਦਾ ਕਿ ਅਖਬਾਰ ਉਹੋ ਹੀ ਪੜ੍ਹਨ ਜਿਹੜਾ ਨਿਰਪੱਖ ਅਖਬਾਰ ਆ, ਵਧੀਆ ਖਬਰ ਦਿੰਦਾ, ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ। ਮਾੜੀ ਖਬਰ ਨੂੰ, ਮਾੜੇ ਪੱਤਰਕਾਰਾਂ ਨੂੰ ਮੂੰਹ ਨਾ ਲਾਇਆ ਜਾਵੇ, ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ। ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਇੱਥੇ ਗਲਤ ਹੋ, ਭਰਾਵੋ ਤੁਸੀਂ ਠੀਕ ਹੋ ਜਾਓ ਤੇ ਅਸੀਂ ਤੁਹਾਨੂੰ ਗਲੇ ਨਾਲ ਲਾਵਾਂਗੇ, ਅਸੀਂ ਤੁਹਾਡੇ ਭਰਾ ਹੈਗੇ ਆ। ਤਾਂ ਫਿਰ ਮੈਨੂੰ ਲੱਗਦਾ ਵੀ ਉਹ ਪੱਤਰਕਾਰ ਵੀ ਥੋੜਾ ਸਮਝ ਸੋਚ ਕੇ ਕੰਮ ਕਰਨਗੇ, ਅੱਗੇ ਜਾ ਕੇ ਉਹ ਵੀ ਤਰੱਕੀਆਂ ਪਾਉਣਗੇ ਤੇ ਚੰਗੀ ਸੂਝ ਵਾਲਾ ਕੰਮ ਕਰਨਗੇ, ਚੰਗਾ ਕੰਮ ਕਰ ਸਕਦੇ ਨੇ। ਫਿਰ ਚੰਗਾ ਸੁਣੋ, ਚੰਗਾ ਪੜ੍ਹੋ, ਏਕਤਾ ਰੱਖੋ ਆਪਣੇ ਆਪ 'ਚ। ਜੀ ਸੁਰਿੰਦਰ ਸਿੰਘ ਜੀ, ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੂਰਾ ਵੇਰਵਾ ਦਿੱਤਾ, ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਤੁਹਾਡੇ ਕੋਲ ਮੈਂ ਅੱਜ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।